ਵੱਡੇ ਵੀ ਫਿਰ ਜਾਂਦੇ ਨੇ। ਤੁਸੀਂ ਕਿਸੇ ਪਾਣੀ ਵਾਲੋ ਦਾਦੇ ਹੋਣਗੇ ਜੋ ਇਸੇ ਜੀਵਨ ਨੂੰ ਅੰਤਮ ਸੱਚ ਜਾਣਦੇ ਹਨ, ਪਰ ਨਾਨਕ ਦੇ ਗਾਰੇ ਬੋਲ ਗੂੰਜਦੇ ਨੇ, ਮਰਨ ਮੂਲ ਸਾਹ ਸੂਰਿਆ ਅੱਖ। चलन सूबा ने ਨੀਰ ਸਾਈਂ ਦਾ ਬਹੁਤ ਵੱਡੀ ਨਾਇਨਸਾਫੀ ਹੈ। जिन्होंने औरंगजेब बल्कि जाने बादशाह आगे हार नहीं मिलती। हमारे बाप ने हदर बेटे सूबा सुल्तान कहर कमा रहा है। ਇਸ ਕਹਿਰ ਦੀ ਸਜ਼ਾ ਕਦੇ ਨਾ ਕਦੇ ਸਰਹੱਦ ਵਾਸੀਆਂ ਨੂੰ ਭੁਗਤਣੀ ਪਏਗੀ। और देखो जुर्म की कंध उखड़न लगी है। वाहिगुरू जी की फतेह जी। इस चैनल ਨੂੰ देख रही समूह संगत जीओ, इस जोड़ मेले ਨੂੰ आ रहे सारी संगत ਨੂੰ वाहिगुरू जी का खालसा वाहिगुरू जी की फतेह जी। ਅਸੀਂ ਹਰੇਕ ਸਾਲ ਇੱਥੇ ਆਉਂਦੇ ਆ, ਇਹ ਸੋਚ ਲੈ ਕੇ ਆਉਂਦੇ ਆ ਕਿ ਨੌਜਵਾਨ ਜਿੰਨੇ ਵੀ ਨੇ ਨਸ਼ਿਆਂ ਤੋਂ ਦੂਰ ਰਹਿਣ, ਪਤਿੱਤਪੁਣੇ ਤੋਂ ਦੂਰ ਰਹਿਣ, ਠੀਕ ਹੈ ਨਾ ਜੀ। ਇਸ ਕਰਕੇ ਇਹ ਸੋਚ ਆ ਸਾਡੀ। ਇੱਥੇ ਜਿੰਨੇ ਵੀ ਨੌਜਵਾਨ ਆਉਂਦੇ ਨੇ ਉਹਨਾਂ ਨੂੰ ਵੀ ਸਾਡੀ ਇਹੀ ਬੇਨਤੀ ਹੈ, ਹੱਥ ਜੋੜ ਕੇ ਬੇਨਤੀ ਹੈ ਵੀ ਜੇ ਇੱਥੇ ਅਸੀਂ ਸ਼ਹੀਦੀ ਜੋੜ ਮੇਲੇ ਨੂੰ ਮਨਾਉਣ ਦੀ ਖਾਤਰ ਆਉਣੇ ਆ ਤੇ ਕੁਛ ਨਾ ਕੁਛ ਸਾਨੂੰ ਲਾਹਾ ਲਈਏ, ਪਤਿੱਤਪੁਣੇ ਨੂੰ ਤਿਆਗੀਏ, ਨਸ਼ਿਆਂ ਨੂੰ ਤਿਆਗੀਏ, ਗੁਰਸਿੱਖ ਬਣੀਏ, ਗੁਰੂ ਵਾਲੇ ਬਣੀਏ, ਠੀਕ ਹੈ ਨਾ। ਇਸ ਲਈ ਸਾਰੀ ਸੰਗਤ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿ ਖਾਲਸਾ ਵਾਹਿਗੁਰੂ। ਹਾਂਜੀ ਭਾਜੀ, ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਇਸ ਸ਼ਹੀਦੀ ਜੋੜ ਮੇਲੇ ਤੇ ਸਮੁੱਚੀ ਸੰਗਤ ਨੂੰ? ਕਿ ਜਦੋਂ ਮੈਂ ਇੱਥੇ ਆਇਆ ਸੰਗਤ ਦੇਖੀ, ਬਹੁਤ ਉਤਸ਼ਾਹ ਹੈ। ਸ਼ਾਇਦ ਚਾਰ ਸਾਹਿਬਜ਼ਾਦੇ ਫਿਲਮ ਕਰਕੇ ਸੰਗਤ 'ਚ ਉਤਸ਼ਾਹ ਦੇਖਣ ਨੂੰ ਮਿਲ ਰਿਹਾ, ਬਹੁਤ ਜ਼ਿਆਦਾ ਸੰਗਤ ਦੇਖਣ ਨੂੰ ਮਿਲ ਰਹੀ ਹੈ ਅਤੇ ਬਹੁਤ ਖੁਸ਼ੀ ਹੋ ਰਹੀ ਹੈ। ਅਤੇ ਮੈਂ ਚਾਹੁੰਦਾ ਕਿ ਜੋ ਘਰਾਂ 'ਚ ਰਹਿ ਗਏ ਨੇ ਉਹ ਵੀ ਜ਼ਰੂਰ ਆਉਣ ਅਤੇ ਇੱਥੇ ਨਤਮਸਤਕ ਹੋਣ, ਅਤੇ ਇੱਥੇ ਜਿਹੜੇ ਨੌਜਵਾਨ ਮੁੰਡੇ ਨਸ਼ਿਆਂ ਵਿੱਚ ਲੱਗੇ ਉਹ ਪ੍ਰੋਮਿਸ ਕਰਨ ਇੱਥੇ ਆ ਕੇ ਚਾਰ ਸਾਹਿਬਜ਼ਾਦੇ ਨੂੰ, ਆਪਣੇ ਵੱਡੇ ਵੀਰਾਂ ਨੂੰ ਵੀ ਇੱਥੇ ਆ ਕੇ ਸਾਹਿਬਜ਼ਾਦੇ ਅੱਗੇ ਬਾਬਾ ਜੀ ਨੂੰ ਬੇਨਤੀ ਕਰਨ ਵੀ ਸਾਨੂੰ ਇਹ ਨਸ਼ਿਆਂ ਦੇ ਕੋੜ ਤੋਂ ਕੱਢੋ। ਅਤੇ ਮੈਂ ਸਮਝਦਾ ਵੀ ਸਾਡੀ ਕੌਮ ਨੂੰ ਇਸ ਟਾਈਮ ਕਿਸੇ ਲੀਡਰ ਦੀ ਲੋੜ ਹੈ ਜਿਹੜਾ ਸਾਨੂੰ ਇਹ ਨਸ਼ਿਆਂ ਦੇ ਕੋੜ ਤੋਂ, ਸਾਡੇ ਜਿਹੜਾ 6ਵਾਂ ਦਰਿਆ ਨਸ਼ਿਆਂ ਦਾ ਚੱਲ ਪਿਆ, ਉਸ ਤੋਂ ਕੱਢਣ। ਅਤੇ ਇਹ ਜੋ ਲਾਨਤ ਸਾਡੇ ਕੌਮ ਉੱਤੇ ਲੱਗੀ ਹੋਈ ਹੈ ਜਾਂ ਸਾਡੇ ਪੰਜਾਬ ਉੱਤੇ ਲੱਗੀ ਹੋਈ, ਇਹ ਲਾਨਤ ਜਿਹੜੀ ਹੈ, ਇਹ ਦਾਗ ਸਾਡਾ ਬਹੁਤ ਛੇਤੀ ਤੋਂ ਛੇਤੀ ਮਿਟ ਜਾਵੇ। ਮੈਂ ਤਾਂ ਬਸ ਇਹੀ ਅਰਦਾਸ ਕਰਨ ਆਇਆ ਇੱਥੇ ਮਹਾਰਾਜ, ਇਸ ਪੰਜਾਬ ਨੂੰ ਜਿਹੜੀ ਨਜ਼ਰ ਲੱਗੀ ਇਹਨੂੰ ਖੁਸ਼ਹਾਲ ਕੀਤਾ ਜਾਵੇ ਬਾਹਰ। ਬਸ ਸਭ ਬਾਬਾ ਜੀ ਅੱਗੇ ਇਹੋ ਬੇਨਤੀ। ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਇਸ ਵਜ੍ਹਾ ਨਾਲ ਕੋਈ ਖਤਰਾ ਨਹੀਂ ਸੀ, ਨਾ ਹੀ ਕੋਈ ਡਰ ਸੀ, ਨਾ ਹੀ ਕੋਈ ਬਹਿਮ ਸੀ। ਨੌਕਰ का घर समझ के वो बेफिक्र हो गए, लग कर गलाम टुकड़े पे सतगुरु के जो पाता रहा मुराद। ਜਿਹੜਾ ਗੰਗੂ ਹਮੇਸ਼ਾ ਹੀ ਸਤਿਗੁਰੂ ਦੇ ਟੁਕੜਿਆਂ ਤੇ ਪੜਦਾ ਰਿਹਾ। ਘਰ ਲੈ ਕੇ ਚਲੇ ਜਾਦੋਂ ਕੋ ਆਇਆ ਜੋ ਬਦਲਦਾਮ ਆ ਮੁਦਰਾ ਜਿਹਨੂੰ ਲੱਤ ਪਾਉਣ ਦੀ ਲੋੜ, ਉਹ ਆਪਣੇ ਘਰ ਲੈ ਕੇ ਬੱਚਿਆਂ ਨੂੰ